ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 19 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾਂ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਤੁਹਾਡੇ ਸਾਹਮਣੇ ਅਡਿਆਲਾ ਜੇਲ੍ਹ ਤੋਂ ਰੱਖਾਂਗੇ, ਜਿੱਥੇ ਇਮਰਾਨ ਖਾਨ ਸਾਹਿਬ ਤੇ ਸ਼ੇਖ ਰਸ਼ੀਦ ਸਾਹਿਬ ਦੀ ਮੁਲਾਕਾਤ ਹੋਈ। ਮੁਲਾਕਾਤਾਂ ਤੇ ਤੁਹਾਨੂੰ ਪਤਾ ਬੜੇ ਸਾਰੇ ਲੋਕਾਂ ਨਾਲ ਇਮਰਾਨ ਖਾਨ ਸਾਹਿਬ ਦੀਆਂ ਹੁੰਦੀਆਂ ਨੇ ਔਰ ਅਡਿਆਲਾ ਜੇਲ੍ਹ ਦੇ ਵਿੱਚ ਪਾਰਟੀ ਦੇ ਅਕਾਬਰੀਨ ਵੀ ਜਾਂਦੇ ਨੇ, ਵਕੀਲ ਵੀ ਜਾਂਦੇ ਨੇ ਔਰ ਕਿਉਂਕਿ ਕੇਸ ਹੀ ਇੰਨੇ ਜ਼ਿਆਦਾ ਲੋਕਾਂ 'ਤੇ ਹੋਏ ਨੇ ਔਰ ਤੁਹਾਨੂੰ ਪਤਾ ਹੈ ਕਿ ਕਦੇ ਤੋਸ਼ਾਖਾਨਾ 1, ਕਦੇ 2, ਕਦੇ ਅਲਕਾਦਰ ਟਰਸਟ, ਕਦੇ GHQ ਹਮਲਾ, ਕਦੇ ਲਾਹੌਰ ਦੇ ਵਿੱਚ ਜਿਹੜਾ ਜਨਾਹ ਹਾਊਸ ਹਮਲਾ, ਅਤੇ ਕਦੇ ਕੋਈ ਹਮਲਾ, ਅਤੇ ਕਦੇ ਮੀਆਂ ਵਾਲੀ, ਅਤੇ ਕਦੇ ਫੈਸਲਾਬਾਦ, ਸਾਰੇ ਹੀ ਮੁਕੱਦਮੇ ਉੱਥੇ ਚੱਲਣ ਡਏ ਨੇ। ਉਹਨਾਂ ਮੁਕੱਦਮਿਆਂ ਨੂੰ ਭੁਗਤਣ ਵਾਸਤੇ ਜਿਹਦੇ 'ਤੇ ਉਹ ਮੁਕੱਦਮਾ ਹੋਇਆ ਉਹ ਸਾਰੇ ਲੋਕ ਉਸ ਜੇਲ੍ਹ 'ਚ ਜਾਂਦੇ ਨੇ। ਸ਼ੇਖ ਰਸ਼ੀਦ ਸਾਹਿਬ ਦੇ ਉੱਤੇ ਵੀ ਕਈ ਮੁਕੱਦਮੇ ਜ਼ਾਹਿਰ ਹੈ ਦਰਜ ਨੇ ਅਤੇ ਉਹ ਵੀ ਆਪਣੇ ਮੁਕੱਦਮਿਆਂ ਦੀ ਤਾਰੀਖ ਔਰ ਟਰਾਇਲ ਭੁਗਤਣ ਵਾਸਤੇ ਅਡਿਆਲਾ ਜੇਲ੍ਹ ਤਸ਼ਰੀਫ ਲੈ ਕੇ ਜਾਂਦੇ ਨੇ। ਉਹ ਵੀ ਤਸ਼ਰੀਫ ਲੈ ਕੇ ਗਏ ਉੱਥੇ ਇਸ ਵਾਰੀ। ਅਤੇ ਇਮਰਾਨ ਖਾਨ ਸਾਹਿਬ ਦੇ ਨਾਲ ਜਦੋਂ ਮੁਲਾਕਾਤ ਹੋਈ ਅਤੇ ਰਿਪੋਰਟਰ ਜੋ ਰਿਪੋਰਟ ਕਰਦੇ ਨੇ ਕਿ ਉਹ ਉਹਨਾਂ ਦੇ ਨਾਲ ਬਗਲਗੀਰ ਹੋਏ ਔਰ ਸ਼ੇਖ ਸਾਹਿਬ ਦਾ ਉਹਨਾਂ ਨੇ ਬੜਾ ਹਾਲ ਚਾਲ ਪੁੱਛਿਆ। ਸ਼ੇਖ ਸਾਹਿਬ ਨੇ ਖਾਨ ਸਾਹਿਬ ਦਾ ਹੱਥ ਚੁੰਮਿਆ ਔਰ ਉਹਨਾਂ ਦੇ ਕੋਲੋਂ ਉਹਨਾਂ ਦੀ ਖੈਰ ਖੈਰੀਅਤ ਪੁੱਛੀ। ਔਰ ਇਹ ਤੁਹਾਨੂੰ ਖਬਰ ਕਿਉਂ ਦੇ ਰਹੇ ਇਹਦੇ ਵਿੱਚ ਸਾਡਾ ਮਕਸਦ ਇਹ ਨਹੀਂ ਹੈ ਕਿ ਇਹਦੇ ਵਿੱਚ ਤੁਹਾਨੂੰ ਇਹ ਦੱਸੀਏ ਕਿ ਉਹਨਾਂ ਨੇ ਖਾਨ ਸਾਹਿਬ ਦਾ ਹੱਥ ਚੁੰਮਿਆ ਜਾਂ ਉਹ ਬੜੇ ਖੁਸ਼ ਹੋਏ ਇੱਕ ਦੂਜੇ ਨੂੰ ਮਿਲ ਕੇ। ਅਸਲ ਜਿਹੜੀ ਖਬਰ ਹੈ ਮੈਂ ਉਹਦੇ ਵਾਲੇ ਪਾਸੇ ਨੂੰ ਆਉਣਾ ਹੈ, ਲੇਕਿਨ ਉਹਦੇ 'ਚ ਖਾਨ ਸਾਹਿਬ ਨੇ ਸ਼ੇਖ ਸਾਹਿਬ ਦੀ ਸਿਹਤ ਪੁੱਛੀ, ਹਾਲ ਅਹਵਾਲ ਪੁੱਛਿਆ ਔਰ ਉਹਨਾਂ ਨੂੰ ਆਖਿਆ ਕਿ ਤੁਸੀਂ ਜ਼ਰਾ ਥੋੜ੍ਹੇ ਮੁਹਤਾਤ ਰਹੋ, ਪਹਿਲਾਂ ਵੀ ਤੁਹਾਡੇ ਨਾਲ ਜਿਹੜਾ ਧੱਕਾ ਕੀਤਾ ਗਿਆ, ਜ਼ਿਆਦਤੀ ਕੀਤੀ ਗਈ, ਤਾਂ ਕਿ ਉਹ ਦੁਬਾਰਾ ਨਾ ਕੀਤੀ ਜਾਏ। ਸ਼ੇਖ ਸਾਹਿਬ ਜਿਸ ਵੇਲੇ ਜੇਲ੍ਹ ਤੋਂ ਬਾਹਰ ਨਿਕਲੇ ਤੇ ਉਹਨਾਂ ਦੇ ਕੋਲੋਂ ਰਿਪੋਰਟਰਾਂ ਨੇ ਪੁੱਛਿਆ ਵੀ ਸੁਣਾਓ ਇਮਰਾਨ ਖਾਨ ਸਾਹਿਬ ਨਾਲ ਜਿਹੜੀ ਮੁਲਾਕਾਤ ਹੋਈ। ਉਹਨਾਂ ਕਿਹਾ ਜੀ ਡਟ ਕੇ ਖਲੋਤਾ ਇਮਰਾਨ ਖਾਨ, ਔਰ ਜਿਹੜੀ ਉਹਨਾਂ ਕਿਹਾ ਜੀ ਸਜ਼ਾ ਹੋਈ ਹੈ ਅਸੀਂ ਬਾਹਰ ਸੁਣਿਆ ਵੀ ਪਰੇਸ਼ਾਨ ਨੇ। ਉਹਨਾਂ ਕਿਹਾ ਨਹੀਂ, ਕੋਈ ਪਰੇਸ਼ਾਨ ਨਹੀਂ, ਇਮਰਾਨ ਖਾਨ ਬਿਹਤਰੀਨ ਹੈ ਔਰ ਉਸੇ ਹੀ ਆਪਣੀ ਪਰਸਨੈਲਿਟੀ 'ਚ ਜਿਹਦੇ 'ਚੋਂ ਪਹਿਲਾਂ ਹੁੰਦੇ ਸਨ। ਇਹ ਸਾਰੀ ਖਬਰ ਤੁਹਾਡੇ ਸਾਹਮਣੇ ਇਸ ਤੋਂ ਰੱਖੀ ਹੈ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਕਿਸੇ ਵੀ ਮੁਲਕ ਦੇ ਵਿੱਚ, ਉਹ ਜਾਂ ਕਿਸੇ ਘਰ ਦੇ ਵਿੱਚ ਜਾਂ ਕਿਸੇ ਟੱਬਰ 'ਚ ਜਾਂ ਕਿਸੇ ਪਿੰਡ 'ਚ ਜਾਂ ਕਿਸੇ ਸਮਾਜ ਦੇ ਵਿੱਚ ਉਹਨਾਂ ਦਾ ਇਹਤਰਾਮ ਕੀਤਾ ਜਾਂਦਾ। ਉਹਨਾਂ ਨਾਲ ਤੁਸੀਂ ਇਖਤਲਾਫ ਕਰ ਸਕਦੇ ਹੋ ਲੇਕਿਨ ਉਹਨਾਂ ਦਾ ਇਹਤਰਾਮ ਕੀਤਾ ਜਾਂਦਾ। ਸ਼ੇਖ ਰਸ਼ੀਦ ਸਾਹਿਬ ਦੀ ਸਿਆਸਤ ਨਾਲ ਲੱਖ ਵਾਰੀ ਤੁਸੀਂ ਇਖਤਲਾਫ ਕਰੋ ਲੇਕਿਨ ਉਹ ਇੱਕ ਬਜ਼ੁਰਗ ਸਿਆਸਤਦਾਨ ਨੇ। ਜੋ ਉਹਨਾਂ ਦਾ ਹਸ਼ਰ ਚੌਧਰੀ ਨਿਜ਼ਾਮਦੀਨ ਨੇ ਕੀਤਾ ਹੈ ਔਰ ਜਿਸ ਤਰੀਕੇ ਨਾਲ ਜਿਸ ਵੇਲੇ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ, ਜਿਹਨੂੰ ਉਹ ਚਿੱਲਾ ਕੱਟਣਾ ਆਖਦੇ ਨੇ, ਅਤੇ ਬਾਕਾਇਦਾ ਉੱਥੇ ਜਿਹੜੀ ਇੱਕ ਛੋਟੀ ਕਰੇਨ ਲੈ ਆਏ ਜਿਹੜਾ ਫੋਕ ਲਿਫਟਰ ਹੁੰਦਾ, ਔਰ ਪ੍ਰੋਗਰਾਮ ਇਹ ਸੀ ਕਿ ਸ਼ੇਖ ਰਸ਼ੀਦ ਸਾਹਿਬ ਦੀਆਂ ਲੱਤਾਂ ਨੂੰ ਰੱਸਾ ਬੰਨ੍ਹ ਕੇ ਅਤੇ ਉਹਨਾਂ ਨੂੰ ਪੁੱਠਿਆਂ ਲਟਕਾਉਣਾ ਉਸ ਫੋਕ ਲਿਫਟਰ ਦੇ ਨਾਲ। ਹੁਣ ਅਗਰ ਤੁਹਾਡੇ 'ਚੋਂ ਕਿਸੇ ਨੂੰ ਅੰਦਾਜ਼ਾ ਨਹੀਂ ਅਤੇ ਜਿਹੜੀ ਉਮਰ ਔਰ ਬਜ਼ੁਰਗੀ 'ਚੋਂ ਹੈ ਨੇ ਉਹਨਾਂ ਦਾ, ਅਗਰ ਉਹ ਫੋਕ ਲਿਫਟਰ ਨਾਲ ਉਹਨਾਂ ਨੂੰ ਲਟਕਾਇਆ ਜਾਂਦਾ ਤਾਂ ਤੁਸੀਂ ਆਪੇ ਸੋਚ ਲਓ ਕਿ ਹਸ਼ਰ ਕੀ ਹੁੰਦਾ। ਮੇਰਾ ਨਹੀਂ ਖਿਆਲ ਕੋਈ ਜ਼ਿੰਦਾ ਬਚਦੇ। ਜਿਹੜੇ ਲਟਕਾਉਣ ਵਾਲੇ ਸੀ ਉਹਨਾਂ ਨੂੰ ਤਾਂ ਇਸ ਗੱਲ ਦੀ ਖਿਆਲ ਨਾ ਆਈ, ਲੇਕਿਨ ਜਿਹਨੇ ਲਟਕਾਉਣਾ ਸੀ ਜਿਹੜਾ ਫੋਕ ਲਿਫਟਰ ਦਾ ਆਪਰੇਟਰ ਸੀ, ਉਹਨੇ ਕਿਹਾ ਜੀ ਇਹ ਬਜ਼ੁਰਗ ਨੇ, ਵਜ਼ਨ ਵੀ ਜ਼ਿਆਦਾ ਹੈ ਅਤੇ ਇਹਨਾਂ ਨੂੰ ਮਤ ਲਟਕਾਓ, ਇਹ ਨੁਕਸਾਨ ਜ਼ਿਆਦਾ ਹੋ ਜਾਏਗਾ, ਮਤਲਬ ਜਾਨ ਤੋਂ ਚਲੇ ਜਾਣਗੇ। ਹੈਰਾਨੀ ਹੈ ਕਿ ਪਾਕਿਸਤਾਨ ਨੂੰ ਕਿਹੜੇ ਪਾਸੇ ਆਪਣੇ ਜ਼ਾਤੀ ਜਿਹੜੀ ਮੁਖਾਸਬਤ ਹੈ ਉਹਦੇ ਵਿੱਚ ਲੈ ਗਏ ਨੇ ਕਿ ਇਹੋ ਜਿਹੇ ਸਿਆਸਤਦਾਨ ਜਿਨ੍ਹਾਂ ਨੇ ਸਾਰੀ ਉਮਰ, ਮੈਂ ਹੀ ਆਖਾਂਗਾ ਕਿ ਐਸੀ ਸਿਆਸਤ ਕੀਤੀ ਜਿਹਦੇ 'ਚ ਉਹਨਾਂ ਨੇ ਹਮੇਸ਼ਾ ਆਪਣਾ ਕੋਈ ਨਾ ਕੋਈ ਜ਼ਾਤੀ ਜਿਹੜਾ ਕੋਈ ਨੁਕਸਾਨ ਕਰਕੇ ਵੀ ਇਸਟੈਬਲਿਸ਼ਮੈਂਟ ਦੇ ਨਾਲ ਖਲੋਤੇ, ਲੇਕਿਨ ਅੱਜ ਦੀ ਇਸਟੈਬਲਿਸ਼ਮੈਂਟ ਜਿਹੜੀ ਹੈ ਉਹ ਮਾफ़ੀ ਦੇਣ ਨੂੰ ਤਿਆਰ ਨਹੀਂ ਹੈ। ਅਤੇ ਮਾफ़ੀ ਦੇਣ ਦਾ ਮਤਲਬ ਮੇਰਾ, ਮੈਂ ਇੱਥੇ ਇਹ ਨਹੀਂ ਆਂਦਾ ਵੀ ਉਹ ਜਿਹੜੀ ਮਾफ़ੀ ਮੰਗੀ ਦੀ ਉਹ ਮਾफ़ੀ ਦੇਣ ਨੂੰ, ਮਤਲਬ ਆਪਣੇ ਆਪ ਨੂੰ ਇਸਟੈਬਲਿਸ਼ਮੈਂਟ ਮਾफ़ੀ ਨਹੀਂ ਦੇਣ ਡਈ, ਕਿਉਂਕਿ ਉਹ ਆਪਣਾ ਨੁਕਸਾਨ ਕਰਨ ਡਏ ਨੇ, ਪਬਲਿਕ ਦੇ ਵਿੱਚ ਆਪਣਾ ਓਪੀਨੀਅਨ ਜਿਹੜਾ ਉਹ ਖ਼ਰਾਬ ਕਰਨ ਡਏ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਸਿੰਧ ਤੋਂ ਰੱਖਦੇ। ਇਹ ਤੁਹਾਨੂੰ ਇੱਕ ਛੋਟੀ ਜਿਹੀ ਡਾਕੂਮੈਂਟਰੀ ਜਾਂ ਇੱਕ ਛੋਟੀ ਜਿਹੀ ਰਿਪੋਰਟ ਹੈ। ਇਹ ਇੱਕ ਸਹਾਫੀ ਨੇ ਇੰਟਰਵਿਊ ਲਏ ਨੇ ਔਰ ਇਹ ਤੁਹਾਡੇ ਸਾਹਮਣੇ ਰੱਖਨੇ। ਇਹ ਉਸਤਾਦ ਨੇ ਸਿੰਧ ਦੇ ਜਿਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਣਾ। ਇੱਕ ਉਸਤਾਦ ਦੇ ਕੋਲੋਂ ਉਹ ਕੁਰਾਨ ਦੀਆਂ ਕੁਝ ਆਇਤ ਔਰ ਸੂਰਤਾਂ ਜਿਹੜੀਆਂ ਪੁੱਛੀਆਂ ਗਈਆਂ, ਉਹਨਾਂ ਨੂੰ ਨਹੀਂ ਸੀ ਆਉਂਦੀਆਂ, ਤਾਂ ਉਹਨਾਂ ਆਖਿਆ ਮੈਂ ਸਾਇੰਸ ਦਾ ਟੀਚਰ। ਉਹਨਾਂ ਨੂੰ ਪੁੱਛਿਆ ਗਿਆ ਕਿ ਅੱਛਾ ਚਲੋ ਸਾਇੰਸ ਦਿਓ ਅਤੇ ਪਾਣੀ ਦਾ ਫਾਰਮੂਲਾ ਦੱਸ ਦਿਓ ਵਾਟਰ ਦਾ। ਉਹਨਾਂ ਕਿਹਾ ਉਹ ਕੀ ਹੁੰਦਾ ਹੈ, ਫਾਰਮੂਲਾ ਕੀ ਹੁੰਦਾ ਹੈ। ਜ਼ਰਾ ਆਪੇ ਸੁਣ ਲਓ ਕੀ ਗੱਲਾਂ ਹੋਈਆਂ ਅਤੇ ਫਿਰ ਤੁਸੀਂ ਇਹ ਸੋਚੋ ਕਿ ਇਹ ਉਹ ਕੌਮ ਦੇ ਮਾਮਾਰ ਨੇ, ਇਹ ਉਹ ਮਿਸਤਰੀ ਨੇ ਜਿਨ੍ਹਾਂ ਨੇ ਬੱਚਿਆਂ ਦਾ ਮੁਸਤਕਬਲ ਬਿਲਡ ਕਰਨਾ ਹੈ। ਇਹਨਾਂ ਨੇ ਉਹ ਇੱਟਾਂ ਲਾਉਣੀਆਂ ਨੇ, ਇਹਨਾਂ ਨੇ ਉਹ ਸੀਮੈਂਟ ਲਾਉਣਾ, ਇਹਨਾਂ ਉਹ ਬੱਚਿਆਂ ਦੀ ਪੂਰੀ ਤਾਲੀਮ ਤਰਬੀਅਤ ਕਰਨੀ ਹੈ ਅਤੇ ਉਹਨਾਂ ਬੱਚਿਆਂ ਨੇ ਫਿਰ ਵੱਡੇ ਹੋ ਕੇ ਅੱਗੋਂ ਇੱਕ ਕਾਮਯਾਬ ਸ਼ਹਿਰੀ ਬਣਨਾ ਪਾਕਿਸਤਾਨ ਦਾ। ਅਤੇ ਪਹਿਲਾਂ ਜ਼ਰਾ ਇਹਨਾਂ ਦੀ ਹਾਲਤ ਆਪ ਦੇਖ ਲਓ ਅਤੇ ਸੁਣ ਲਓ।
पूछे गए चंद सवालात के जवाबात उन्होंने कुछ इस तरह से दिए। अच्छा, सूरह कौसर सुना दे। सूरह कौसर नहीं आती। हाँ, सूरह इखलास सुना दे। नहीं आती। मैं साइंस का, अच्छा, साइंस का वाटर का फार्मूला बता दें, पानी का फार्मूला। बस वो किताब को देख के पढ़ाते हैं, बस वो अभी जेल में नहीं है। पानी का बुनियादी जुज़्व है ना, उसका पानी जरूरी है ना, उसका फार्मूला बता दें। और पानी का फार्मूला क्या होगा बता देंगे। और फिर पाकिस्तान का कौमी तराना। कौमी ताना सुनाऊं? बिस्मिल्लाह। पाक सरजमीन शाद बाद किशोर हुसैन कौम मुल्क सल्तनत शाही दादा बिंदाबाद। पाक सरजमीन का निज़ाम कौम मुल्क। आगे याद नहीं है। अच्छा सर, फाइनेंस मिनिस्टर कौन है पाकिस्तान का? अगर सर का फाइनेंस मिनिस्टर फाइनेंस मिनिस्टर किसको कहते हैं? पाकिस्तान का। पाकिस्तान जो कौमी तराना बताइए सर तरान काम है कौन तो है? पाकिस्तान जो जेको आए वजीर खजाना कह रहा है। सर असां याद कोन नालो ठीक है। अच्छा, पानी जो फार्मूलो बताइए। पानी जो फार्मूलो HO2 HO2 जी कन्फर्म समझे HO2। जी। अच्छा, पाकिस्तान जो कौमी तराना बताइए। पाकिस्तान के पाक सरजमीन शाद बाद किशोर हुसैन शाद बाद तू निशान आदमी आलिशान मर्द पाकिस्तान। अच्छा सर, वजीर खजाना पाकिस्तान जो कह रहे हैं, ये खबर बोल। कुछ असातिज़ा इस कदर होशियार निकले कि हमारा इरादा भांपते ही दौड़ लगा दी और भागने में ही आफियत जानी। ਸੁਣ ਲਿਆ ਜੀ। ਅਗਲੇ ਪਾਸੇ ਚੱਲਨੇ ਜੀ। ਜਿਹੜੀ ਅਗਲੀ ਖਬਰ ਹੈ ਉਹ ਖਬਰ ਇਹ ਹੈ ਕਿ ਰੈਕੋਟੈਕ, ਤੁਹਾਨੂੰ ਪਤਾ ਹੀ ਹੈ, ਉਹਦੇ ਜਿਹੜੇ ਰੈਕੋਟੈਕ ਦੇ ਕੁਝ ਸ਼ੇਅਰ ਸਨ ਉਹ ਪਾਕਿਸਤਾਨ ਨੇ ਸਾਊਦੀ ਅਰਬ ਨੂੰ ਵੇਚੇ ਨੇ। ਉਹਦੇ 'ਚ ਕੋਈ ਪ੍ਰੋਬਲਮ ਸਨ। ਸਾਊਦੀ ਅਰਬ ਉਹ ਪੈਸਾ ਇੱਥੇ ਨਹੀਂ ਸੀ ਲਿਆਉਣਾ ਚਾਹੁੰਦਾ, ਜਿਹੜੀ ਮਸ਼ੀਨਰੀ ਵਗੈਰਾ ਸੀ ਉਹਦਾ ਪੈਸਾ ਬਾਹਰ ਹੀ ਰੱਖਣਾ ਚਾਹੁੰਦਾ ਸੀ। ਹੁਣ ਉਹਦੇ 'ਤੇ ਕੋਈ ਇਹ ਜੋੜ ਮੇਲ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਵੀ ਚਲੋ ਮਸ਼ੀਨਰੀ ਦੇ ਪੈਸੇ ਇੱਥੇ ਲੈ ਆਉਣ। ਹਾਲਤ ਵੇਖ ਲਓ ਵੀ ਆਪਣਾ ਸੋਨਾ ਵੀ ਜਿਹੜਾ ਉਹ ਵੇਚ ਕੇ ਸਹੀ ਤਰੀਕੇ ਨਾਲ ਟਰਮਸ ਐਂਡ ਕੰਡੀਸ਼ਨਸ ਇਹ ਤੈਅ ਨਹੀਂ ਕਰ ਪਾਉਂਦੇ। ਇਹ ਏਡੇ ਨਿਕੰਮੇ ਨੇ। ਤੇ ਦੂਜੇ ਪਾਸੇ ਝੂਠੋ ਝੂਠ 44, ਪਹਿਲਾਂ ਇਹਨਾਂ ਚਨਿਓਟ ਤੋਂ ਝੂਠਾ ਸੋਨਾ ਕੱਢਿਆ ਤੇ ਹੁਣ ਆਉਂਦੇ ਨੇ ਅਟਕ ਤੋਂ ਵੀ ਨਿਕਲ ਆਇਆ। ਦੂਸਰੇ ਪਾਸੇ ਇਹ ਕੰਮ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਇੱਕ ਹੋਰ ਆਵਾਮ ਦੀ ਰਾਏ ਰੱਖਣੀ। ਇਹ ਇੱਕ ਆਵਾਮੀ ਬੰਦਾ, ਇਹ ਹਸਨੈਨ ਰਫੀਕ ਸਾਹਿਬ, ਨਇਆ ਪਾਕਿਸਤਾਨ ਵਾਲੇ, ਉਹਨਾਂ ਇਹਨਾਂ ਦਾ ਇੰਟਰਵਿਊ ਕੀਤਾ। ਉਹਨਾਂ ਆਖਿਆ ਜੀ ਇਮਰਾਨ ਖਾਨ ਨੂੰ ਸਜ਼ਾ ਹੋ ਗਈ 14 ਸਾਲ। ਤੁਹਾਨੂੰ ਪਤਾ ਜਦੋਂ ਕਿਸੇ ਨੂੰ ਕਰਪਸ਼ਨ ਦੇ ਕੇਸਾਂ 'ਚ ਸਜ਼ਾ ਦਿੰਦੇ ਨੇ ਤੇ ਮਾਜ਼ੀ 'ਚ ਤੁਸੀਂ ਸੁਣਿਆ ਵੀ ਲੋਕੀ ਆਂਦੇ ਰਹੇ ਨੇ ਕਿ ਯਾਰ ਇਹਨਾਂ ਕਰਪਸ਼ਨ ਕੀਤੀ ਤੇ ਸਜ਼ਾ ਹੋਈ। ਇਮਰਾਨ ਖਾਨ ਨੂੰ ਜਦੋਂ ਕਰਪਸ਼ਨ ਦੇ ਝੂਠੇ ਮੁਕੱਦਮੇ 'ਚ ਸਜ਼ਾ ਦਿੱਤੀ ਤੇ ਲੋਕੀ ਕੀ ਆਖਦੇ ਨੇ, ਇਹ ਜ਼ਰਾ ਸੁਣੋ। आज इमरान खान को अलकादी ट्रस्ट केस में 14 साल कैद की सजा सुनाई गई है, क्या कहना चाहेंगे? ये बहुत ज्यादती हुई है इमरान खान साहब के साथ। ये हमारी एस्टेब्लिशमेंट करवा रही है सर। ये देखिए, एक तो उसने अच्छा काम किया कि सीरत नबी उसमें पढ़ाई जानी थी और उसके साथ साथ जो है वो दुनियावी तालीम भी दिलाई जानी थी। पैसा तो आया गवर्नमेंट के पास, ये सुप्रीम कोर्ट के अकाउंट में आया है, तो खान पर सजा कैसी बनती है? मुशर्रफ बीबी पर वो कैसे बेनिफिशियरी हो सकते हैं? तो ये अवाम पागल है। अवाम को पता नहीं है कि ये लोग क्या कर रहे हैं, कौन करवा रहा है। अल्लाह के बंदे बन जाओ, पाकिस्तान का कुछ बनने दो, पाकिस्तान को आगे जाने दो। आज जो अदालत ने जो फैसला किया, ये इस मुल्क के आईन और कानून और इमरान खान के खिलाफ ये फैसला आया। इमरान खान ने जो यूनिवर्सिटी बनाया वो सीरत नबी के नाम से बनाया, जो नबी अलैहिस्सलाम की तालीमात, अहादीस और इसकी सीरत इस यूनिवर्सिटी में बयान होता है। क्या ये मुल्क इस्लामी नहीं है? क्या ये मुल्क इस्लाम के निजाम पे बना हुआ नहीं है? आज जो फैसला आया, ये कल रात किसी बंदे ने लिखा या जो फैसला आया पहले सुना दिया फैसला, इसका कोई अहमियत नहीं। ਸੁਣ ਲਿਆ ਜੀ। ਇਹ ਪਬਲਿਕ ਦੀ ਆਵਾਜ਼ ਹੈ, ਇਹ ਪਬਲਿਕ ਦੀ ਅੰਡਰਸਟੈਂਡਿੰਗ ਹੈ ਔਰ ਇਹ ਉਹ ਓਪੀਨੀਅਨ ਹੈ ਜਿਹੜਾ ਪਬਲਿਕ ਮੇਕ ਕਰ ਬੈਠੀ। ਚੌਧਰੀ ਨਿਜ਼ਾਮਦੀਨ ਨੇ ਬੜੀ ਕੋਸ਼ਿਸ਼ ਕੀਤੀ ਟਾਊਟ ਸਾਫੀ ਛੱਡ ਕੇ ਇਸ ਬਿਆਨੀਆਂ ਨੂੰ ਖੋਹਣ ਵਾਸਤੇ, ਇਸ ਬਿਆਨੀਆਂ ਨੂੰ ਬਦਲਣ ਵਾਸਤੇ ਆਪਣੀ ਤਮਾਮ ਤਰ ਐਫਰਟ ਕਰਕੇ ਵੇਖ ਲਈ, ਲੇਕਿਨ ਇਹ ਉਹ ਬਿਆਨੀਆਂ ਹੈ ਜਿਹੜਾ ਪਬਲਿਕ ਬਣਾ ਬੈਠੀ ਹੈ ਤੇ ਪਬਲਿਕ ਹੁਣ ਤਿਆਰ ਨਹੀਂ ਹੈ ਇਸ ਬਿਆਨੀਆਂ ਤੋਂ ਅੱਗੇ ਪਿੱਛੇ ਹੋਣ ਨੂੰ। ਇਹ ਹੀ ਬਿਆਨੀਆਂ ਚੌਧਰੀ ਨਿਜ਼ਾਮਦੀਨ ਦੇ ਗਲ ਪਿਆ ਹੈ। ਜਨਰਲ ਆਸਿਫ ਮੁਨੀਰ ਸਾਹਿਬ ਹੋਣ ਜਾਂ ਦੂਜੇ ਜਰਨੈਲ ਹੋਣ, ਉਹਨਾਂ ਦੇ ਗਲਾਂ ਦੇ ਵਿੱਚ ਇਹ ਬਿਆਨੀਆਂ ਪੈ ਗਿਆ ਕਿਉਂਕਿ ਇਹ ਹੁਣ ਬਿਆਨੀਆਂ ਲੱਥਣ ਨਹੀਂ ਰਿਹਾ। ਪਬਲਿਕ ਆਂਦੀ ਹੈ ਵੀ ਇਹ ਜੋ ਕੁਝ ਵੀ ਤੁਸੀਂ ਕੀਤਾ ਝੂਠ ਕੀਤਾ ਔਰ ਇਮਰਾਨ ਖਾਨ ਨੂੰ ਝੂਠੀ ਸਜ਼ਾ ਦਿੱਤੀ ਹੈ ਕਿਉਂਕਿ ਪਬਲਿਕ ਨੂੰ ਸਾਰੀ ਗੱਲ ਸਮਝ ਆ ਗਈ ਹੈ ਕਿ ਇਹਦੇ ਵਿੱਚ ਹਕੀਕਤ ਜਿਹੜੀ ਉਹ ਹੈ ਕੀ। ਅੱਛਾ ਜੀ, ਖੁਰਸ਼ੀਦ ਸ਼ਾਹ ਸਾਹਿਬ ਨੇ ਅੱਗੋਂ ਇੱਕ ਕਲੇਮ ਕੀਤਾ। ਉਹਨਾਂ ਆਖਿਆ ਜੀ ਕਿ ਜਿਹੜੇ ਪੰਜਾਬ ਦੇ MP ਔਰ MNA ਨੇ ਉਹ ਬੜੇ ਪਰੇਸ਼ਾਨ ਨੇ ਕਿਉਂਕਿ ਉੱਥੋਂ ਦੀ ਚੀਫ ਮਿਨਿਸਟਰ ਉਹਨਾਂ ਨੂੰ ਮਿਲਦੀ ਕੋਈ ਨਹੀਂ।
ਉਹਦੀ ਵਜ੍ਹਾ ਤੁਹਾਨੂੰ ਪਤਾ ਕਿਉਂਕਿ ਉਹ ਟਿਕਟੌਕ ਤੇ ਰਹਿੰਦੇ ਨੇ ਤੇ ਉਹਨਾਂ ਨੇ ਮਿਲਣਾ ਕੀ ਹੈ ਤੇ ਉੱਥੇ ਗੱਲਬਾਤ ਕੀ ਹੋਣੀ ਹੈ। ਲੇਕਿਨ ਉਹਨਾਂ ਨੇ ਇਹ ਜ਼ਰੂਰ ਦੱਸਿਆ ਕਿ ਉਹਨਾਂ ਦੀ ਜਿਹੜੀ ਪੰਜਾਬ ਦੇ MNA ਤੇ MPA ਨੇ ਉਹ ਇਸ ਵੇਲੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਕਿ ਸਾਡੀ ਵਜ਼ੀਰ ਆਲਾ ਜਿਹੜੀ ਹੈ ਉਹ ਸਾਨੂੰ ਬਿਲਕੁਲ ਕਿਸੇ ਤਰੀਕੇ ਨਾਲ ਵੀ ਕਿਸੇ ਕਿਸਮ ਦੀ ਲਿਫਟ ਨਹੀਂ ਕਰਾਉਂਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਿਆਲਕੋਟ ਦੇ ਜਿਹੜੇ ਰੰਗਬਾਜ਼ ਨੇ ਖਵਾਜਾ ਆਸਿਫ ਸਾਹਿਬ, ਉਹਨਾਂ ਦਾ ਬਿਆਨ ਹੈ। ਉਹਨਾਂ ਆਖਿਆ ਚੋਰ ਦਰਵਾਜ਼ੇ ਤੋਂ ਇਕਤਦਾਰ 'ਚ ਆਉਣ ਦਾ ਸਿਲਸਿਲਾ ਬੰਦ ਕਰ ਦੇਣਾ ਚਾਹੀਦਾ। ਮਾਸ਼ਾਅੱਲਾ, ਆਪੇ ਸੋਚੋ, ਅੰਮਾ ਰਿਹਾਨਾ ਡਾਰ ਨੇ ਇਹਨਾਂ ਨੂੰ ਹਰਾ ਦਿੱਤਾ ਸੀ, ਉਸ ਤੋਂ ਪਹਿਲਾਂ ਉਸਮਾਨ ਡਾਰ ਨੇ ਇਹਨਾਂ ਨੂੰ ਹਰਾ ਦਿੱਤਾ ਸੀ। ਦੋਨੋਂ ਵਾਰੀ ਇਹਨਾਂ ਨੇ ਕਿਸ ਤਰੀਕੇ ਨਾਲ, ਤੁਹਾਨੂੰ ਪਤਾ ਹੀ ਹੈ, ਪਹਿਲਾਂ ਜਨਰਲ ਬਾਜਵਾ ਸਾਹਿਬ ਨੂੰ ਮੈਸੇਜ ਕਰਕੇ ਜਿੱਤੇ ਤੇ ਹੁਣ ਇਸ ਵੇਲੇ ਜਨਰਲ ਆਸਿਮ ਮਨੀਰ ਸਾਹਿਬ ਨੇ ਇਹਨਾਂ ਨੂੰ ਜਿਤਾ ਦਿੱਤਾ। ਤੇ ਜਿਹੜੇ ਆਪ ਹਰ ਵਾਰੀ ਚੋਰ ਦਰਵਾਜ਼ੇ ਦੇ ਵਿੱਚੋਂ ਜਿੱਤ ਕੇ ਆਉਂਦੇ ਨੇ, ਉਹਨਾਂ ਦੇ ਵਿੱਚ ਇੰਨਾ ਨਾ ਹਯਾ ਹੈ, ਨਾ ਸ਼ਰਮ ਹੈ, ਨਾ ਗ੍ਰੇਸ ਹੈ। ਉਹ ਬੇਸ਼ਰਮੀ ਦੇ ਨਾਲ ਇਹ ਬਿਆਨ ਦੇਣ ਡਏ ਨੇ ਵੀ ਚੋਰ ਦਰਵਾਜ਼ੇ ਤੋਂ ਆਉਣ ਵਾਲਾ ਸਿਲਸਿਲਾ ਬੰਦ ਹੋਣਾ ਚਾਹੀਦਾ। ਜੇ ਚੋਰ ਦਰਵਾਜ਼ੇ ਤੋਂ ਆਉਣ ਵਾਲਾ ਸਿਲਸਿਲਾ ਬੰਦ ਹੋ ਗਿਆ ਤਾਂ ਫਿਰ ਤੁਹਾਡੇ ਤੇ ਐਲਫੀ ਪੈ ਜਾਣੀ ਹੈ। ਮੇਰਾ ਖਿਆਲ ਹੈ ਕਿ ਤੁਹਾਡਾ ਫਿਰ ਹੋਰ, ਮਤਲਬ ਮੈਂ ਕੀ ਦੱਸਾਂ ਵੀ ਤੁਹਾਡੇ ਤਾਲੇ ਦੇ ਵਿੱਚ ਤੇ ਐਲਫੀ ਪੈ ਜਾਣੀ, ਤੁਸੀਂ ਤੇ ਕਦੇ ਨਹੀਂ ਆ ਸਕੋਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮਰੀਮ ਔਰੰਗਜ਼ੇਬ ਸਾਹਿਬਾ ਦਾ ਬਿਆਨ ਹੈ। ਉਹਨਾਂ ਆਖਿਆ ਜੀ ਮਰੀਮ ਨਵਾਜ਼ ਨੇ ਉਹ ਕੰਮ ਕਰ ਦਿੱਤੇ ਨੇ ਜਿਹੜੇ ਨਾਮੁਮਕਿਨ ਸਨ। ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਇਹ ਤੁਹਾਨੂੰ ਇੱਕ ਕੰਮ ਦੱਸ ਦਿੰਦੇ, ਨਇਆ ਪਾਕਿਸਤਾਨ ਦੇ ਹਸਨੈਨ ਰਫੀਕ ਸਾਹਿਬ ਨੇ, ਉਹਨਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ ਔਰ ਉਹਨਾਂ ਨੇ ਇਹਦਾ ਇਨਕਸ਼ਾਫ ਕੀਤਾ। ਮਰੀਮ ਸਾਹਿਬਾ ਸਿਆਲਕੋਟ ਗਏ ਸਨ ਤੇ ਉੱਥੇ ਜਾ ਕੇ ਤੁਹਾਨੂੰ ਚੇਤੇ ਹੋਏਗਾ ਕਿ ਬੱਚੀ ਨੇ ਆਖਿਆ ਵੀ ਮੈਮ ਤੁਹਾਡੇ ਨਾਲ ਤਸਵੀਰ ਖਿਚਵਾਉਣੀ। ਉਹਨਾਂ ਕਿਹਾ ਤੂੰ ਮੇਰੀ ਕੁਰਸੀ ਤੇ ਆ ਕੇ ਬਹਿ ਜਾ ਪੁੱਤਰ। ਉਹਨੂੰ ਕੁਰਸੀ ਤੇ ਬਾਇਆ, 27 ਸਮੇਟੀ। ਫਿਰ ਜਿਸ ਵੇਲੇ ਤਕਰੀਰ ਕਰਕੇ ਹਟੇ ਤੇ ਉੱਥੇ ਹੀ ਇੱਕ ਸਫੇਦ ਆਪਣਾ ਜਿਹੜੀ ਸਟੂਡੈਂਟਸ ਵਾਲਾ ਯੂਨੀਫਾਰਮ, ਉਹਦੇ 'ਚ ਇੱਕ ਹੋਰ ਬੱਚੀ ਆਈ ਤੇ ਉਹ ਗਲ ਲੱਗ ਕੇ ਰੋਣ ਲੱਗ ਪਈ। ਇੰਝ ਹੀ ਲੱਗਾ ਵੀ ਜਿਵੇਂ ਮੇਲੇ 'ਚ ਵਿਛੜੀ ਹੋਈ ਫੁੱਫੀ ਲੱਭ ਗਈ ਹੈ ਉਸ ਬੱਚੀ ਨੂੰ, ਜਾਂ ਖਾਲਾ ਲੱਭ ਗਈ ਹੈ। ਤੇ ਸਮਝ ਨਾ ਆਇਆ ਕਿ ਮਰੀਮ ਨਵਾਜ਼ ਨਾਲ ਲੱਗਦਿਆਂ ਹੀ ਬੱਚੇ ਰੋਣ ਕਿਉਂ ਲੱਗ ਪੈਂਦੇ ਨੇ। ਕੋਈ ਐਸਾ ਬਟਨ ਹੈ ਜਿਹੜਾ ਮਰੀਮ ਬਾਜੀ ਦੱਬਦੀ ਹੈ ਵੀ ਬੱਚੀਆਂ ਵਿਚਾਰੀਆਂ ਰੋਣ ਲੱਗ ਪੈਂਦੀਆਂ? ਚੰਗੀਆਂ ਭਲੀਆਂ ਖੁਸ਼ਬਾਸ਼ ਹੱਸਦੀਆਂ ਖੇਡਦੀਆਂ ਬੱਚੀਆਂ ਗਲ ਲੱਗਦੀਆਂ ਹੀ ਰੋਣ ਕਿਉਂ ਲੱਗ ਪੈਂਦੀਆਂ ਨੇ? ਅੱਛਾ ਖੈਰ, ਇਹ ਹੁਣ ਡਰਾਮਾ ਇਹ ਹੋਇਆ ਜੀ ਕਿ ਉਹ ਜਿਹੜੀ ਬੱਚੀ ਸਿਆਲਕੋਟ ਜਿਹਨੂੰ ਆਪਣੀ ਕੁਰਸੀ ਤੇ ਬਾਇਆ ਸਟੂਡੈਂਟ ਨੂੰ, ਉਹ ਪਤਾ ਹੋਣੇ ਲੱਗਾ ਹੈ ਕਿ ਉਹਨੂੰ ਪਹਿਲਾਂ ਗੁਜਰਾਂ ਵਾਲੇ ਤੋਂ ਸਿਆਲਕੋਟ ਖੜਿਆ। ਉਹ ਸਟੂਡੈਂਟ ਨਹੀਂ, ਉਹ ਲੈਕਚਰਰ ਹੈ ਕਾਲਜ ਦੀ। ਤੇ ਇਹ ਜਿਹੜੀ ਸਫੇਦ ਕੱਪੜਿਆਂ 'ਚ ਬੱਚੀ ਹੈ ਉਸੇ ਲੈਕਚਰਰ ਦੀ ਜਿਹੜੀ ਹੈ ਉਹ ਕਜ਼ਨ ਹੈ। ਹਾਂਜੀ, ਤੇ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਬਾਜੀ ਮਰੀਮ ਵਾਸਤੇ ਪੂਰੇ ਦਾ ਪੂਰਾ ਡਰਾਮਾ ਬਣਾਇਆ ਗਿਆ। ਇਹ ਬੱਚੀਆਂ ਕਿਉਂਕਿ ਐਕਟਰ ਅੱਛੀਆਂ ਸਨ ਆਪਣਾ ਹਸਨੈਨ ਰਫੀਕ ਸਾਹਿਬ ਦੇ ਮੁਤਾਬਕ, ਤੇ ਇਹਨਾਂ ਬੱਚੀਆਂ ਨੂੰ ਗੁਜਰਾਂ ਵਾਲੇ ਤੋਂ ਖੜ ਕੇ ਤੇ ਸਿਆਲਕੋਟ ਆਖਿਆ ਗਿਆ ਵੀ ਪੁੱਤਰ ਤੁਸੀਂ ਉੱਥੇ ਇਹ ਡਰਾਮਾ ਕਰੋ। ਤੇ ਇਹ ਹੋਇਆ ਜੇ। ਤੇ ਅੱਗੋਂ ਬਾਜੀ ਤੇ ਸਾਡੀ ਤੁਹਾਨੂੰ ਪਤਾ ਵੈਸੇ ਹੀ ਪੂਰੀ ਦੀ ਪੂਰੀ ਐਕਟਰ ਹੈ ਬਾਜੀ ਸਾਡੀ। ਤੇ ਉਹ ਫਿਰ ਜਿਹੜਾ ਕਭੀ ਸਾਸ ਵੀ ਬਹੂ ਥੀ ਵਾਲਾ ਜਿਹੜਾ ਡਰਾਮਾ ਸੀ, ਉਹਦੀ ਜਿਹੜੀ ਇਹ ਕਿਸ਼ਤ ਸੀ ਉਹ ਸ਼ਾਰਟ ਹੋ ਗਈ। ਮਤਲਬ ਕਿ ਤਾਰਾਂ ਜਿਹੜੀਆਂ ਜੁੜ ਗਈਆਂ, ਹਸਨੈਨ ਰਫੀਕ ਸਾਹਿਬ ਨੇ ਤਾਰਾਂ ਜੋੜ ਦਿੱਤੀਆਂ, ਉੱਥੋਂ ਵੱਜਿਆ ਪਟਾਕਾ। ਤਾਰਾਂ ਜਦੋਂ ਜੁੜਦੀਆਂ ਨੇ ਤੁਹਾਨੂੰ ਪਤਾ, ਤੇ ਉਹ ਪਬਲਿਕ ਸਾਰੀ ਨੂੰ ਹੁਣ ਪਤਾ ਲੱਗ ਗਿਆ ਵੀ ਉੱਥੇ ਅਸਲ ਖੇਡ ਕਿਹੜੀ ਖੇਡੀ ਜਾ ਰਹੀ ਸੀ। ਇਹ ਜ਼ਰਾ ਇੱਕ ਛੋਟੀ ਜੀ ਰਿਪੋर्ट सुन लो हसनैन रफीक साहब दी, उन्हां दी जुबानी। मरियम नवाज ने एक प्रोग्राम किया सियालकोट में और उस प्रोग्राम में मरियम नवाज साहिबा ने एक एक्टिंग की। एक लड़की पीछे मरियम नवाज की तस्वीर पकड़कर खड़ी होती है। मरियम नवाज उसे कहती है बेटा आगे आ जाओ, आगे आ जाओ। वो लड़की कौन है मैं आपको बताता हूं। और इसके अलावा एक और लड़की सियालकोट में जो मरियम नवाज को रोते हुए गले मिलती है और मरियम नवाज उसे ऐसे प्यार करने का ड्रामा रचाती है, वो लड़की कौन है वो भी मैं आपको बताता हूं। ये प्रोग्राम हुआ था सियालकोट में। ये इस ड्रामे के लिए स्पेशल बुलाई गई थी। इनका ताल्लुक है गुजरांवाला से। ये जो पीछे से लड़की जो आई ना, जिसे कहा गया कि आओ मेरी सीट पे बैठ जाओ, इसका नाम है हमना नसीर। ये वुमेन गवर्नमेंट कॉलेज गुजरांवाला की लेक्चरार है। इसके वालिद का नाम है राना नसीर और इसकी जो वालदा है इसका नाम है जीना। और फिर जो लड़की रोकर गले मिल रही थी ये उसी हमना नसीर की एक कजन है। ये दोनों कजन गुजरांवाला से स्पेशल गई थी वहां ओवर एक्टिंग करने के लिए, और फिर मरियम नवाज भी उसी ओवर एक्टिंग का एक कैरेक्टर थी। सुन लिया जी, अगे चलने। अगली खबर तुहाडे सामने जिहड़ी रखनी है वो खबर है जनाब मखदूम शहाबुद्दीन साहब ने रिजवान रजी साहब ਦੇ ਕੋਲੋਂ ਕੁਝ ਪੁੱਛਿਆ। ਉਹਨਾਂ ਨੇ ਉਹਨਾਂ ਕੋਲੋਂ ਪੁੱਛਿਆ ਹੈ ਵੀ ਜੀ ਤੁਸੀਂ ਕੱਲ੍ਹ ਇਮਰਾਨ ਖਾਨ ਸਾਹਿਬ ਦੇ ਉੱਥੇ ਗਏ ਸੋ ਕੇਸ ਨੂੰ ਸੁਣਨ ਵਾਸਤੇ। ਤੁਹਾਨੂੰ ਪਤਾ ਹੀ ਹੈ ਰਿਜ਼ਵਾਨ ਰਜ਼ੀ ਸਾਹਿਬ ਤਕਰੀਬਨ ਨੂਨ ਲੀਗ ਦੇ ਜਿਹੜੇ ਨੇ ਉਹ ਕਾਰਕੁਨ ਹੀ ਨੇ। ਇਹਨਾਂ ਨੂੰ ਅੱਜ ਕੱਲ੍ਹ ਬਾਜੀ ਮਰੀਮ ਨੇ PTV ਦੇ 'ਚ ਭਾਰੀ ਤਨਖਾਹ ਦੇ ਕੇ ਰੱਖਿਆ ਹੈ ਅਤੇ ਇਹਨਾਂ ਨੂੰ ਅਤਾ ਤਾਰੜ ਉਰਫ ਡੰਟੋਨਿਕ ਸਾਹਿਬ ਨੇ ਖਸੂਸੀ ਤੌਰ 'ਤੇ ਅਡਿਆਲਾ ਜੇਲ੍ਹ ਘੱਲਿਆ ਸੀ। ਅਸਲ 'ਤੇ ਚੌਧਰੀ ਨਿਜ਼ਾਮਦੀਨ ਨੇ ਘੱਲਿਆ ਹੋਣਾ ਕਿ ਉੱਥੇ ਜਾ ਕੇ ਵੇਖੋ ਵੀ ਖਾਨ ਸਾਹਿਬ ਪਰੇਸ਼ਾਨ ਹੈ ਨੇ ਕਿ ਨਹੀਂ। ਇੱਕ ਦੂਜਾ ਸ਼ੇਰ ਬੱਗਾ ਸੀ ਉਹ ਵੀ ਗਿਆ, ਰਾਵੀ ਜਿਹੜਾ, ਉਹਦੀ ਤੁਹਾਨੂੰ ਇੱਕ ਛੋਟਾ ਜਿਹਾ ਕਲਿੱਪ ਵਿਖਾ ਦਿੰਦੇ, ਉਹ ਜ਼ਰਾ ਸੁਣ ਲਓ। ਉਹ ਮੇਰਾ ਖਿਆਲ ਹੈ ਕਿ ਕੋਈ 10-20 ਸੈਕਿੰਡ 40 ਸੈਕਿੰਡ ਦਾ ਕਲਿੱਪ ਹੋਏਗਾ। ਉਹਦੇ 'ਚ ਪਹਿਲਾਂ ਉਹ ਕੁਰਾਨ ਚੁੱਕ ਰਿਹਾ
ਔਰ ਕੁਰਾਨ ਦੇ ਉੱਤੇ ਝੂਠੀ ਕਸਮ ਚੁੱਕ ਰਿਹਾ ਕਿ ਜੀ ਇਮਰਾਨ ਖਾਨ ਸਾਹਿਬ ਨੇ ਜਿਸ ਵੇਲੇ ਫੈਸਲਾ ਸੁਣਿਆ ਤੇ ਪਰੇਸ਼ਾਨ ਹੋਏ, ਉਸ ਤੋਂ ਬਾਅਦ फैसल चौधरी ने जिस वेले उन्होंने कन्फ्रंट किया तो उस वेले मामला बिल्कुल ही बदल गया। इधर सुनो की होया। तो ये मैं हाथ रख के कह रहा हूँ, ठीक है। इमरान खान साहब परेशान थे, इमरान खान साहब की घबराहट थी चेहरे के ऊपर, और मैं ऐसा नहीं हूँ कि जुमे के दिन अभी जुमा पढ़ कर आया हूँ, बावजूद बैठा हूँ कि मैं सिर्फ एक अपने वीलॉग के ये पॉडकास्ट के लिए इतना बड़ा झूठ बोलूँ। कहते हैं पुराने बात कहता है कि झूठे पर मेरे ऊपर लानत हो अगर मैंने झूठ बोला हो। इमरान खान साहब वाज वेरी अपसेट, बेशक बेशक ही वाज वेरी अपसेट, बेशक जो आपने मुझे बात बताई थी बताएं। हाँ आपने मुझे बात बताई थी बताएं। बेगम के ऊपर जब उन्होंने सेंटेंस सुनी तो और जब उनको था तब क्या था? पहले उस टाइम ठीक था, लेकिन जब बेगम का हुआ तो ही वाज ऑल डाउन। हेलो ही वाज डाउन बेगम की वजह से, बेगम की वजह से शायद डाउन। दूसरा ਸੁਣ ਲਿਆ ਜੀ। ਹੁਣ ਜਿਹੜੀ ਦੂਸਰੀ ਤੁਹਾਨੂੰ ਗੱਲ ਦੱਸਣ ਦੇ ਉਹ ਮਖਦੂਮ ਸਾਹਿਬ ਨੇ ਪੁੱਛਿਆ ਵੀ ਜਨਾਬ ਤੁਸੀਂ ਉੱਥੇ ਗਏ ਹੋ ਤੇ ਕੀ ਖਾਨ ਸਾਹਿਬ ਨੇ ਬਾਂਦਰ ਤੁਹਾਨੂੰ ਆਖਿਆ? ਉਹਨਾਂ ਕਹਿੰਦੇ ਨਹੀਂ, ਬਾਂਦਰ ਖਾਨ ਸਾਹਿਬ ਮੈਨੂੰ ਨਹੀਂ ਆਖ ਸਕਦੇ, ਉਹ ਸਿੱਧੀ ਗੱਲ ਨਹੀਂ ਆਖਦੇ ਹੁੰਦੇ। ਮਤਲਬ ਕਹਿਣ ਦਾ ਵੀ ਹੁਣ ਇੱਕ ਦੂਜੇ ਦੇ ਆਂਦੇ ਫਿਰਦੇ ਨੇ ਕਿ ਜਨਾਬ ਮੈਨੂੰ ਨਹੀਂ ਬਾਂਦਰ ਆਖਿਆ, ਦੂਜਾ ਆਂਦਾ ਮੈਨੂੰ ਨਹੀਂ ਬਾਂਦਰ ਆਖਿਆ। ਇਹ ਹੁਣ ਆਪਣੀਆਂ ਸਫਾਈਆਂ, ਇਹ ਉੱਥੇ ਗਏ ਸਨ ਖਾਨ ਦਾ ਸਕੈਂਡਲ ਲੱਭਣ, ਤੇ ਹੁਣ ਪੂਰੀ ਦੁਨੀਆ ਦੇ ਵਿੱਚ ਡੱਬਾ ਇਹਨਾਂ ਦੇ ਪਿੱਛੇ ਬਣਿਆ ਗਿਆ। ਹੁਣ ਹਰ ਥਾਂ 'ਤੇ ਸਫਾਈਆਂ ਦਿੰਦੇ ਫਿਰਦੇ ਨੇ ਕਿ ਭਾਈ ਜੀ ਮੈਨੂੰ ਬਾਂਦਰ ਨਹੀਂ ਸੀ ਆਖਿਆ, ਉਹ ਕਿਸੇ ਹੋਰ ਨੂੰ ਆਖਿਆ ਹੋਏਗਾ। ਅੱਛਾ ਜੀ, ਬਿਜਲੀ ਚੋਰੀ ਤੋਂ ਸ਼ੋਹਰਤ ਪਾਉਣ ਵਾਲੇ ਸਾਡੇ ਮਾਇਆਨਾਜ਼ ਗੁਲੂਕਾਰ ਜਵਾਦ ਅਹਿਮਦ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿ ਉਹ ਬਿਜਲੀ ਚੋਰੀ ਕਰਦੇ ਫੜੇ ਗਏ ਸਨ। ਉਹਨਾਂ ਦਾ ਮੀਟਰ ਫੜਿਆ ਗਿਆ ਸੀ, ਵਾਪਡਾ ਵਾਲਿਆਂ ਮੀਟਰ ਲਾ ਲਿਆ, ਕੇਸ ਬਣਾ ਰਹੇ ਸਨ, ਅਤੇ ਭਾ ਜਵਾਦ ਆਇਆ ਅਤੇ ਉਹਨਾਂ ਨੇ ਮੀਟਰ ਖੋਹ ਕੇ ਧੱਕੇ ਮਾਰੇ, ਠੁੱਡੇ ਮਾਰੇ, ਧਮਕੀਆਂ ਦਿੱਤੀਆਂ, ਰੌਲਾ ਸ਼ੌਲਾ ਪਾਇਆ। ਖੈਰ ਉਹ ਮਾਮਲਾ FIR ਦਰਜ ਹੋ ਗਈ, ਉਸ ਪਾਸੇ ਨੂੰ ਚਲਾ ਗਿਆ। ਹੁਣ ਇਹਨਾਂ ਨੇ ਇੱਕ ਇੰਟਰਵਿਊ ਦਿੱਤਾ ਯਾਸਰ ਸ਼ਾਮੀ ਸਾਹਿਬ ਨੂੰ, ਅਤੇ ਉਹ ਯਾਸਰ ਸ਼ਾਮੀ ਸਾਹਿਬ ਨੇ ਇਹਨਾਂ ਦੀ ਦਸਤੀ ਬਰਾਏ ਰਾਸਤ, ਕਈ ਵਾਰੀ ਬਰਾਏ ਰਾਸਤ ਵੀ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਨਾਈ ਜਿਹੜਾ ਹੈ ਉਹ ਹਜਾਮਤ ਬਰਾਏ ਰਾਸਤ ਵੀ, ਮੈਂ ਸ਼ਾਮੀ ਸਾਹਿਬ ਨੂੰ ਨਾਈ ਨਹੀਂ ਆਖਣ ਡਿਆ, ਮੈਂ ਵੈਸੇ ਕਹਿਣ ਡਿਆ ਵੀ ਤੁਸੀਂ ਜਾਓ ਅਤੇ ਕਈ ਵਾਰੀ ਬਰਾਏ ਰਾਸਤ ਹੀ ਹਜਾਮਤ ਹੋ ਜਾਂਦੀ। ਇਹਨਾਂ ਦੀ ਬਰਾਏ ਰਾਸਤ ਹੀ ਹਜਾਮਤ ਹੋਈ ਹੈ, ਡਿਜੀਟਲ ਹਜਾਮਤ ਕਹਿ ਦਿੰਦੇ। ਚਲੋ ਇਹ ਜ਼ਰਾ ਸੁਣੋ ਵੀ ਕੀ ਹੋਇਆ। नहीं कीती मैं बिजली चोरी सैया है, नहीं कीती मैं बिजली चोरी सैया, मीटर रीडर मीटर फड़िया दसो की करा, मीटर रीडर मीटर फड़िया दसो की करा, झूठ बोल के परचा दिता मीटर रीडरा, नहीं कीती मैं बिजली चोरी सैया। ਸੁਣ ਲਿਆ ਜੀ। ਇਹ ਭਾਈ ਹੁਣੀ ਇੱਥੇ ਨਹੀਂ ਰੁਕੇ, ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਠੋਕੀ ਹੈ। ਇਹਨਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਜੀ ਮੈਂ ਇਹ ਕਿਹੜਾ ਕੋਈ ਬੰਬ ਚੱਲ ਗਿਆ ਹੈ, ਕਿਹੜਾ ਕੋਈ ਬੜਾ ਵੱਡਾ ਮੁਲਕ ਨੂੰ ਘਾਟਾ ਪੈ ਗਿਆ ਹੈ, ਕਿਹੜੀ ਬਿਜਲੀ ਕੋ ਬਹੁਤੀ ਚੋਰੀ ਹੋ ਗਈ, ਮਤਲਬ 2 ਲੱਖ ਦਾ ਬਿੱਲ ਸੀ, ਐਡਾ ਰੌਲਾ ਕਾਹਦਾ ਪਾ ਲਿਆ ਹੈ। ਅਤੇ ਪਹਿਲਾਂ ਆਉਂਦੇ ਸਨ ਗ੍ਰੀਨ ਮੀਟਰ ਲੱਗਾ, ਬਿਜਲੀ ਚੋਰੀ ਨਹੀਂ ਹੋ ਸਕਦੀ। ਹੁਣ ਵਾਪਡਾ ਵਾਲਿਆਂ ਨੇ ਦੱਸਿਆ ਉੱਥੇ ਗ੍ਰੀਨ ਮੀਟਰ ਹੈ ਹੀ ਨਹੀਂ ਸੀ ਅਜੇ, ਉਹ ਤਾਂ ਹੁਣ ਲੱਗਾ ਕਿਤੇ। ਅਤੇ ਖੈਰ ਮੁਖਤਸਰ ਗੱਲ ਇਹ ਹੈ ਕਿ ਇਹ ਭਾਈ ਹੋਣੀ ਜਿਹੜੇ ਨੇ, ਇਹਨਾਂ ਨੂੰ ਇਹ ਨਹੀਂ ਸਮਝ ਆਉਣ ਡਈ ਕਿ ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ, ਉਹ ਚੋਰੀ 1 ਰੁਪਈਏ ਦੀ ਹੈ ਜਾਂ 2 ਲੱਖ ਦੀ ਹੈ, ਉਹ ਚੋਰੀ ਹੈ, ਲੇਕਿਨ ਉਹ ਮੰਨਣ ਨੂੰ ਤਿਆਰ ਨਹੀਂ ਹੈ। ਉਹ ਆਪਣੀ ਗੱਲ ਦੇ ਉੱਤੇ ਜਿਹੜੇ ਨੇ ਉਹ ਬਿਲਕੁਲ ਡਟੇ ਖੜੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬਿਲਾਵਲ ਜ਼ਰਦਾਰੀ ਸਾਹਿਬ ਦੇ 1.5 ਮਿਲੀਅਨ ਕਿਤੇ ਡੁੱਬ ਤੇ ਨਹੀਂ ਗਏ? ਨਹੀਂ, ਮੇਰਾ ਨਹੀਂ ਖਿਆਲ ਡੁੱਬਣ ਲੱਗੇ। ਬਹਰਹਾਲ ਖਬਰ ਇਹ ਹੈ ਕਿ ਅਮਰੀਕੀ ਸਦਰ ਦੀ ਜਿਹੜੀ ਹਲਫਬਰਦਾਰੀ ਦੀ ਤਕਰੀਬ ਹੈ ਉਹ ਪਹਿਲਾਂ ਖੁੱਲ੍ਹੇ ਥਾਂ 'ਤੇ ਹੁੰਦੀ, ਜਿੱਥੇ 3 ਤੋਂ 6 ਲੱਖ ਬੰਦਾ, ਓਬਾਮਾ ਦੀ ਵਾਰੀ 'ਤੇ ਸ਼ਾਇਦ 2 ਮਿਲੀਅਨ ਮਤਲਬ 20 ਲੱਖ ਬੰਦਾ ਆਇਆ ਸੀ, ਉਹ ਹਲਫਬਰਦਾਰੀ ਵੇਖਣ ਆਉਂਦਾ। ਇਸ ਵਾਰੀ ਅਮਰੀਕਾ 'ਚ ਸਖਤ ਸਰਦੀ ਹੈ, ਜਿਹਦੀ ਵਜ੍ਹਾ ਤੋਂ ਜਿਹੜੀ ਬਾਹਰ ਖੁੱਲ੍ਹੇ ਮੈਦਾਨ 'ਚ ਹੋਣੀ ਸੀ ਉਹ ਹੁਣ ਅੰਦਰ ਹਾਲ 'ਚ ਲੈ ਗਏ ਨੇ। ਖੁੱਲ੍ਹੇ ਮੈਦਾਨ 'ਚ ਲੱਖਾਂ ਬੰਦੇ ਆਉਣੇ ਸਨ, ਅੰਦਰ 2-4 ਹਜ਼ਾਰ ਬੰਦਾ ਆਏਗਾ ਸਿਰਫ। ਹੁਣ ਆਉਂਦੇ ਨੇ ਵੀ ਪਤਾ ਨਹੀਂ ਕਿਹਦਾ ਪਾਸ ਜਿਹੜਾ ਹੈ ਨਾ ਉਹ ਡੁੱਬੇਗਾ, ਜਿਹਨਾਂ ਪੈਸੇ ਦੇ ਕੇ ਖਰੀਦੇ ਨੇ, ਕਿਹੜਾ ਜਾ ਸਕੇਗਾ, ਕਿਹੜਾ ਨਹੀਂ ਜਾ ਸਕੇਗਾ। ਇਸ ਸੂਰਤ ਹਾਲ ਦੇ ਵਿੱਚ ਇਹ ਹੁਣ ਮਾਮਲਾ ਤੇ ਹੋ ਗਏ ਨੇ ਕਿ ਸਦਰ ਸਾਹਿਬ ਨੇ ਪਹਿਲਾਂ ਵੀ ਇੱਕ ਵਾਰੀ ਉੱਥੇ ਫੰਡਿੰਗ ਵੀ ਦੇਣੀ ਪੈਂਦੀ ਹੈ ਜਦੋਂ ਤੁਸੀਂ ਜਾਣਾ ਹੁੰਦਾ ਇਹੋ ਜਿਹੇ ਕੰਮ 'ਤੇ। ਵਕਾਸ ਅਹਿਮਦ ਸਾਹਿਬ ਇੱਕ ਸਹਾਫੀ ਨੇ, ਉਹਨਾਂ ਖਬਰ ਕੀਤੀ ਸੀ ਕਿ ਪਿਛਲੀ ਵਾਰੀ ਜਦੋਂ ਟਰੰਪ ਸਦਰ ਬਣੇ ਸਨ ਅਤੇ ਉਦੋਂ ਜ਼ਰਦਾਰੀ ਸਾਹਿਬ ਨੇ ਉਹਨਾਂ ਦੇ ਜ਼ਿੰਮੇ ਲਾਇਆ ਸੀ ਕਿ ਮੇਰੇ ਵਾਸਤੇ ਜ਼ਰਾ ਕੋਈ ਲਾਬੀਇੰਗ ਕਰੋ, ਅਤੇ ਉਹਨਾਂ ਚੰਦਾ ਭਾਰਾ ਦੇ ਦਿੱਤਾ ਸੀ ਸਦਰ ਟਰੰਪ ਨੂੰ। ਅਤੇ ਉਹ ਜਿਸ ਵੇਲੇ ਉਹਨਾਂ ਚੰਦਾ ਦਿੱਤਾ ਅਤੇ ਉਹ FBI ਨੂੰ ਪਤਾ ਲੱਗਾ ਵੀ ਇਸ ਬੰਦੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ। ਜਦੋਂ ਉਹਨਾਂ ਇਨਵੈਸਟੀਗੇਸ਼ਨ ਕੀਤੀ ਤਾਂ ਉਸ ਬੰਦੇ ਨੂੰ 12 ਸਾਲ ਦੀ ਫਿਰ ਸਜ਼ਾ ਹੋਈ। ਜੀ ਹਾਂ, ਇਹ ਵਕਾਸ ਸਾਹਿਬ ਦੀ ਸਟੋਰੀ ਸੀ। ਹੁਣ ਉਹ ਆਉਂਦੇ ਨੇ ਕਿ ਕਿਤੇ ਦੋਹਰੇ ਜਿਹੜੇ ਬਿਲਾਵਲ ਸਾਹਿਬ ਨੇ ਇਹ ਵੀ ਗਏ ਨੇ, ਹੁਣ ਵੇਖਦੇ ਇਹ ਕਿਹਨੂੰ ਸਜ਼ਾ ਕਰਵਾਉਂਦੇ ਨੇ ਜਾਂ ਆਪਣਾ ਪਾਸ ਹੀ ਡਬਵਾ ਕੇ ਆ ਜਾਂਦੇ ਨੇ। ਇਹ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਪਤਾ ਲੱਗਣਗੀਆਂ। ਅੱਛਾ ਜੀ, ਅੱਗੋਂ ਖਾਨ ਸਾਹਿਬ ਨੇ ਜੇਲ੍ਹ 'ਚੋਂ ਫਿਰ ਆਖਿਆ ਵੀ ਮੈਂ ਕੌਮ ਨੂੰ ਆਨਾ ਵੀ ਹਮੂਦੁਰ ਰਹਿਮਾਨ ਕਮਿਸ਼ਨ ਰਿਪੋਰਟ ਪੜ੍ਹੋ, ਉੱਥੋਂ ਵਾਜ਼ੇ ਹੋਏਗਾ
ਤੁਹਾਨੂੰ ਪਤਾ ਲੱਗੇਗਾ ਕਿ ਯਾਹਿਆ ਖਾਨ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਕਿਸ ਤਰ੍ਹਾਂ ਮੁਲਕ ਨੂੰ ਦੋ ਲਖਤ ਕੀਤਾ ਸੀ। ਅੱਜ ਵੀ ਯਾਹਿਆ ਖਾਨ 2 ਉਹੀ ਖੇਲ ਖੇਲ ਰਿਹਾ ਤੇ ਵੇਖਦੇ ਆ ਕਿ ਮਾਮਲਾਤ ਜਿਹੜੇ ਨੇ ਉਹ ਕੀ ਹੁੰਦੇ ਨੇ। ਅੱਛਾ ਜੀ, ਅੱਗੋਂ ਖਾਨ ਸਾਹਿਬ ਨੇ ਆਖਿਆ ਕਿ ਮੈਨੂੰ ਅੱਲਾ ਦੀ ਜ਼ਾਤ ਤੋਂ ਸਿਵਾ ਕਿਸੇ ਦਾ ਖੌਫ ਨਹੀਂ, ਇੱਜ਼ਤ ਔਰ ਜ਼ਿਲਤ ਅੱਲਾ ਦੀ ਜ਼ਾਤ ਦਿੰਦੀ ਹੈ ਤੇ ਜਿਸ ਵੇਲੇ ਅੱਲਾ ਨੇ ਫੈਸਲਾ ਜੋ ਕੀਤਾ ਹੋਏਗਾ ਉਸ ਫੈਸਲੇ ਨੂੰ ਮੈਂ ਜਿਹੜਾ ਉਹ ਬਰਦਾਸ਼ਤ ਕਰਾਂਗਾ। ਮੈਂ ਕਿਸੇ ਕਿਸਮ ਦੀ ਕੋਈ ਡੀਲ ਨਹੀਂ ਕਰਾਂਗਾ, ਮੈਂ ਕੁਰਬਾਨੀ ਦਿਆਂਗਾ, ਜੇਲ੍ਹ 'ਚ ਜਿੰਨਾ ਚਿਰ ਰਹਿਣਾ ਪਿਆ ਰਹਾਂਗਾ, ਲੇਕਿਨ ਮੈਂ ਡਿਕਟੇਟਰ ਦੇ ਹੱਥ 'ਤੇ ਬੈਤ ਨਹੀਂ ਕਰਾਂਗਾ। ਅੱਛਾ ਜੀ, ਇਹ ਖਬਰਾਂ ਸਨ ਅੱਜ ਦੀਆਂ। ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।